जयशंकर डिफेंड्स मोदी गवर्नमेंट ऑन माइनॉरिटी राइट्स इशू। ਤੁਹਾਡੀ ਜਿਹੜੀ ਸਰਕਾਰ ਦੇ ਕ੍ਰਿਟਿਕ ਨੇ ਉਹ ਕਹਿੰਦੇ ਨੇ ਵੀ ਤੁਸੀਂ ਉੱਥੇ ਬਹੁਤ ਮਾੜਾ ਸਲੂਕ ਕਰ ਰਹੇ ਹੋ ਮਾਈਨੋਰਿਟੀਜ਼ ਨਾਲ ਕਿ ਜੀ ਇਹ ਆਈ ਡਿਫਾਈ ਯੂ ਟੂ ਸ਼ੋ ਮੀ ਡਿਸਕ੍ਰਿਮੀਨੇਸ਼ਨ। ਉਹਨੂੰ ਕਹਿੰਦਾ ਜੀ ਮੈਂ ਜਿਹੜਾ ਤੂੰ ਸਵਾਲ ਪੁੱਛਿਆ ਮੈਂ ਉਹਨੂੰ ਹੀ ਗਲਤ ਕਹਿਣਾ, ਮੈਨੂੰ ਸਬੂਤ ਦਿਓ ਕਿ ਵੀ ਮਾਈਨੋਰਿਟੀਜ਼ ਨਾਲ ਜਿਹੜੀ ਹੈ ਉਹ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਉਹਨਾਂ ਦੀਆਂ 5 ਆਈਜ਼ ਕੰਟਰੀਜ਼ 5 ਮੁਲਕਾਂ ਦੀਆਂ ਏਜੰਸੀਆਂ ਇਹ ਕਹਿ ਰਹੀਆਂ ਨੇ ਕਿ ਭਾਈ ਤੁਸੀਂ ਜਿਹੜਾ ਉਹ ਮਰਡਰ ਕੀਤਾ ਤੇ ਉਹ ਕਹਿੰਦੇ ਨੇ ਜੀ ਸਾਨੂੰ ਸਬੂਤ ਦਿਖਾਏ ਨਹੀਂ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬੀ ਦਾ ਖਾਣਾ ਹੈ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ, ਪਰ ਇਉਂ ਜਾਪਦਾ ਹੈ ਕਿ ਭਾਰਤੀ ਹਾਕਮਾਂ ਨੇ ਬੇਸ਼ਰਮੀ ਤੇ ਝੂਠ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਨੇ। ਵਾਸ਼ਿੰਗਟਨ ਡੀਸੀ ਵਿੱਚ ਹਡਸਨ ਇੰਸਟੀਚਿਊਟ ਦੇ ਇੱਕ ਸਮਾਗਮ ਵਿੱਚ ਜਦੋਂ ਇੱਕ ਪੱਤਰਕਾਰ ਵੱਲੋਂ ਜੈ ਸ਼ੰਕਰ ਨੂੰ ਪੁੱਛਿਆ ਗਿਆ ਕਿ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਤਕਰਾ ਕਿਉਂ ਹੋ ਰਿਹਾ, ਤਾਂ ਜੈ ਸ਼ੰਕਰ ਨੇ ਬੜੀ ਬੇਸ਼ਰਮੀ ਨਾਲ ਜਵਾਬ ਦਿੱਤਾ ਕਿ ਸਬੂਤ ਦਿਓ ਤੇ ਮੈਨੂੰ ਵਿਖਾਓ ਕਿ ਕਿੱਥੇ ਘੱਟ ਗਿਣਤੀਆਂ ਨਾਲ ਵਿਤਕਰਾ ਹੋ ਰਿਹਾ। ਇਸ ਦੇ ਉੱਤੇ ਕਿਹਾ ਜਾਂਦਾ ਹਰਦੁਲਾਨਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਰੀ ਗੱਲ ਤਾਂ ਤੁਸੀਂ ਕਰ ਹੀ ਦਿੱਤੀ ਹੈ। ਹਰਦੁਲਾਨਤ ਤੋਂ ਸ਼ੁਰੂ ਕਰੀਏ ਤੇ ਉਹ ਕਈ ਵਾਰ ਫਿਰ ਕਈਆਂ ਦਾ ਨਾਂ ਹੀ ਪੱਕਾ ਰੱਖ ਦਿੰਦੇ ਨੇ, ਉਹ ਕਹਿੰਦੇ ਨੇ ਓਏ ਲਾਹਨਤੀਆ। ਸੋ ਮਤਲਬ ਇਹ ਹੈ ਵੀ ਜਿਹਨੂੰ ਸੌਂਦੇ ਜਾਗਦੇ ਉੱਠਦੇ ਬੈਠਦੇ ਲਾਹਨਤਾਂ ਹੀ ਲਾਹਨਤਾਂ ਮਿਲਣ, ਉਹਨੂੰ ਹਰਦੁਲਾਨਤ ਤੋਂ ਅੱਗੇ ਉਹਦਾ ਨਾਂ ਹੀ ਲਾਹਨਤੀਆ ਹੋ ਜਾਂਦਾ। ਔਰ ਮੇਰਾ ਖਿਆਲ ਹੈ ਵੀ ਮੋਦੀ ਔਰ ਉਸ ਦੇ ਸਾਰੇ ਹੀ ਕਰਿੰਦੇ ਜੈ ਸ਼ੰਕਰ ਵਰਗੇ ਜਿਹੜੇ ਝੂਠ ਪਰੋਸਦੇ ਨੇ, ਵੇਚਦੇ ਨੇ, ਡਿਫੈਂਡ ਕਰਦੇ ਨੇ, ਉਹਨਾਂ ਦਾ ਨਾਂ ਹੀ ਜਿਹੜਾ ਲਾਹਨਤੀਆ ਰੱਖ ਦਿੱਤਾ ਜਾਏ ਤਾਂ ਬਿਹਤਰ ਹੋਏਗਾ। ਹੁਣ ਜਿਹਨੂੰ ਕਹਿੰਦੇ ਨੇ ਕਿ ਵੀ ਮਾਰਿਆ ਫਿਰ ਰਿਹਾ ਜੈ ਸ਼ੰਕਰ, ਜੋ ਜਲੂਸ ਇਹਨਾਂ ਦਾ ਨਿਕਲਿਆ ਮੀਡੀਆ 'ਚ ਵੀ, ਔਰ ਇਹ ਬਹੁਤ ਘੱਟ ਕਦੇ ਹੋਇਆ ਹੋਏਗਾ ਕਿ ਵੀ ਜਦੋਂ ਜਿਸ ਮੁਲਕ ਦਾ ਫੋਰਨ ਮਿਨਿਸਟਰ ਵਿਦਨ ਦਾ ਕੰਟਰੀ ਹੈ ਉਸ ਦਾ ਰੌਕ ਸਟੇਟ, ਉਹਦਾ ਗੰਦਾ ਚਿਹਰਾ ਮੀਡੀਆ 'ਚ, ਔਰ ਪ੍ਰਾਈਮ ਮਿਨਿਸਟਰ ਲੈਵਲ 'ਤੇ ਜਸਟਿਨ ਟਰੂਡੋ ਔਰ ਬਲਿੰਕਨ ਲੈਵਲ 'ਤੇ ਦੂਜਾ ਤੀਜਾ ਹੋ ਰਿਹਾ ਹੋਏ। ਲੇਕਿਨ ਇਹਨਾਂ ਨੇ ਔਰ ਕਾਂਗਰਸਮੈਨਾਂ 'ਚ ਮੈਂ ਜਿਵੇਂ ਦੱਸਿਆ ਕਿ ਵੀ ਉਹਨੂੰ ਸਿਰਫ ਉਹ ਰੋ ਖੰਨਾ ਜਿਹੜਾ ਹਿੰਦੂ ਤਵੀ ਹੈ ਅਤੇ ਉਹ ਕ੍ਰਿਸ਼ਨਾ ਮੂਰਤੀ ਸ਼ਿਕਾਗੋ ਦਾ ਹਿੰਦੂ ਤਵੀ, ਉਹ ਵੀ ਅੰਬੈਸਡਰ ਦੇ ਘਰ। ਸੋ ਇੰਨਾ ਵੀ ਹੌਸਲਾ ਨਹੀਂ ਹੈ। ਦੂਜੇ ਪਾਸੇ ਸਿੱਖਾਂ ਦੇ ਹੱਕ 'ਚ ਅੱਜ ਜਿਵੇਂ ਕਾਂਗਰਸ ਨੇ ਉੱਥੇ ਕਾਕਸ ਮੀਟਿੰਗ ਹੋਈ, ਕਾਂਗਰਸਮੈਨਾਂ ਨੇ ਆ ਕੇ ਜਿਹੜਾ ਹਮਦਰਦੀ ਦਾ ਇਜ਼ਹਾਰ ਕੀਤਾ, ਅੰਦਰ ਅਰਦਾਸ ਵੀ ਹੋਈ। ਸੋ ਇਹ ਆਪਣੇ ਆਪ ਦੇ ਵਿੱਚ ਇਹਨਾਂ ਦੇ ਲਈ ਜਿਹੜਾ ਉਹ ਹੈ ਕਿ ਭਾਈ ਇਹ ਕਿਵੇਂ ਆਈਸੋਲੇਟ ਹੋਏ ਨੇ ਕਿਤੇ ਨਾ ਕਿਤੇ, ਔਰ ਇਹਦੇ 'ਤੇ ਅਸੀਂ ਦੇਖਦੇ ਆਉਣ ਵਾਲੇ ਪੀਰੀਅਡ 'ਚ US ਕਾਂਗਰਸ 'ਚ ਬਰੀਫਿੰਗ ਵੀ ਹੋ ਸਕਦੀ ਹੈ ਇਸ ਮੁੱਦੇ ਦੇ ਉੱਤੇ, ਜਿਵੇਂ ਜਿਮ ਕੋਸਟਾ ਜਿਹੜੇ ਕਾਂਗਰਸਮੈਨ ਨੇ ਸਟਾਕਟਨ ਤੋਂ, ਉਹਨਾਂ ਨੇ ਮੰਗ ਕੀਤੀ ਹੈ। ਪਰ ਕੁਛ ਇਹਨਾਂ ਨੇ ਆਪਣੇ ਜਿਵੇਂ ਹਡਸਨ ਇੰਸਟੀਚਿਊਟ, ਇਹ ਬਿਲਕੁਲ ਇਹਨਾਂ ਦੀ ਫਾਈਨੈਂਸਡ ਹੈ, ਇਹਨਾਂ ਦੇ ਉਹਦੇ 'ਚ ਟੂਚੇ ਬਿਠਾਏ ਹੋਏ ਨੇ। ਔਰ ਜੇ ਯਾਦ ਹੋਏ ਕਿ ਉਹੀ ਪ੍ਰੀਤੀ ਪਟੇਲ ਜਿਹੜੀ ਹਿੰਦੂ ਤਵੀ ਸ਼ੋ ਗਰਲ UK ਦੀ, ਉਹਨੇ ਹਡਸਨ ਇੰਸਟੀਚਿਊਟ 'ਚ ਹੀ ਆ ਕੇ ਸਮੁੱਚੇ ਸਿੱਖਾਂ ਨੂੰ ਸਿੱਖ ਟੈਰਰਿਸਟ ਔਰ ਜਿਹੜਾ ਆਈਸਿਸ ਦੇ ਨਾਲ ਜੋੜਿਆ ਸੀ, ਇਸਲਾਮਿਕ ਚਰਮਪੰਥੀਆਂ ਦੇ ਨਾਲ। ਸੋ ਉਸੇ ਹੀ ਹਡਸਨ ਇੰਸਟੀਚਿਊਟ ਨੂੰ ਦੇ ਵਿੱਚ ਜੈ ਸ਼ੰਕਰ ਅੱਜ ਬੋਲਣ ਗਿਆ, ਔਰ ਇਹਦਾ ਟਾਈਟਲ ਹੀ ਹੈ ਇਹਨਾਂ ਦੇ ਮੀਡੀਆ ਦੀ, ਜੈ ਸ਼ੰਕਰ ਡਿਫੈਂਡਸ ਮੋਦੀ ਗਵਰਨਮੈਂਟ ਔਨ ਮਾਈਨੋਰਿਟੀ ਰਾਈਟਸ ਇਸ਼ੂ। ਔਰ ਇਸ ਦੇ ਇਸ਼ੂਜ਼ ਕਿ ਜੀ ਉਹ ਬਿਲਕੁਲ ਮਾਈਨੋਰਿਟੀਜ਼ ਬਹੁਤ ਸੇਫ ਨੇ ਔਰ ਕੋਈ ਇਸ਼ੂ ਹੀ ਨਹੀਂ ਹੈ। ਇਹ ਐਵੇਂ ਤੁਸੀਂ ਬਾਹਰ ਬੈਠੇ ਲੋਕ ਜਾਂ ਉੱਥੇ ਬੈਠੇ ਵੋਟ ਬੈਂਕ ਦੇ ਲਈ ਇਸ ਰੌਲੇ ਨੂੰ ਪਾਉਂਦੇ ਨੇ। ਹੁਣ ਕਿਉਂਕਿ ਇਸ ਪ੍ਰੋਗਰਾਮ ਨੂੰ ਮੋਡਰੇਟ ਹਡਸਨ ਇੰਸਟੀਚਿਊਟ ਦੇ ਵਿੱਚ ਵਾਲ ਸਟਰੀਟ ਜਰਨਲ ਦੇ ਕਾਲਮਨਿਸਟ ਨੇ ਵਾਲਟਰ ਰਸਲ ਮੀਡ, ਇਹ ਮੋਡਰੇਟਰ ਸੀ, ਐਕੈਡੈਮਿਕ ਹੈ ਔਰ ਪ੍ਰੋਮਿਨੈਂਟ ਹੈ। ਉਹਨੇ ਜਦੋਂ ਸਵਾਲ ਪੁੱਛਿਆ, ਹੀ ਆਸਕਡ ਹਿਜ਼ ਰਿਸਪੌਂਸ ਟੂ ਕ੍ਰਿਟਿਕਸ ਆਫ ਦਾ ਮੋਦੀ ਗਵਰਨਮੈਂਟਸ ਐਟੀਟਿਊਡ ਟੂਵਰਡਸ ਰਿਲੀਜੀਅਸ ਮਾਈਨੋਰਿਟੀਜ਼ ਇਨ ਦਾ ਕੰਟਰੀ, ਕਿ ਬਈ ਤੁਹਾਡੀ ਜਿਹੜੀ ਸਰਕਾਰ ਦੇ ਕ੍ਰਿਟਿਕ ਨੇ ਉਹ ਕਹਿੰਦੇ ਨੇ ਵੀ ਤੁਸੀਂ ਉੱਥੇ ਬਹੁਤ ਮਾੜਾ ਸਲੂਕ ਕਰ ਰਹੇ ਹੋ ਮਾਈਨੋਰਿਟੀਜ਼ ਨਾਲ। ਹੁਣ ਉਹਦੇ 'ਚ ਉਹਨੇ ਕਿਹਾ ਜੀ ਮੈਂ ਤੁਹਾਨੂੰ ਬਰੋਡ ਪ੍ਰੋਪੋਜੀਸ਼ਨ ਦਿੰਦਾ ਹੈ, ਸਾਡੀ ਸੁਸਾਇਟੀ ਬੜੀ ਡੀਪਲੀ ਇਹ ਇਵੇਂ ਹੀ ਹੈ ਜਿਵੇਂ ਉਹ ਵਾਲ ਸਟਰੀਟ ਜਰਨਲ ਦੀ ਬੀਬੀ ਕੀ ਨਾਂ ਸੀ ਉਹਦਾ, ਸਿੱਦੀਕੀ, ਉਹਨੇ ਜਦੋਂ ਮੋਦੀ ਨੂੰ ਪੁੱਛਿਆ ਸੀ ਕਿ ਵੀ ਕੀ ਹੈ ਤਾਂ ਉਹ 3-4 ਮਿੰਟ ਹਵਾ 'ਚ ਗੱਲਾਂ ਕਰਦਾ ਰਿਹਾ। ਉਹਦਾ ਮਤਲਬ ਕੁਛ ਨਹੀਂ ਸੀ। ਹਰ ਇੱਕ ਨੂੰ ਇਹ ਲੱਗਾ ਕਿ ਵੀ ਇਹ ਤਾਂ ਇਹਦੀ ਖਾਨੇ ਹੋ ਗਈ, ਇਹ ਐਕਸਪੋਜ਼ ਹੋ ਗਿਆ। ਹੁਣ ਇਹੀ ਹਾਲ ਇਹਦਾ, ਜਦੋਂ ਇਹ ਸਾਰਾ ਇਹਦਾ ਕੋਈ ਲਫ਼ਜ਼ ਨਹੀਂ ਨਿਕਲਦਾ। ਮੈਂ ਸਿਰਫ ਇੱਕ ਲਾਈਨ ਦੇ ਉੱਤੇ ਹੀ ਮੁਕਾਉਣਾ ਚਾਹੁੰਦਾ ਕਿ ਜਦੋਂ ਇਹਨੇ ਕਿਹਾ
ਕਿ ਜੀ ਆਈ ਡਿਫਾਈ ਯੂ ਟੂ ਸ਼ੋ ਮੀ ਡਿਸਕ੍ਰਿਮੀਨੇਸ਼ਨ। ਉਹਨੂੰ ਕਹਿੰਦਾ ਜੀ ਮੈਂ ਜਿਹੜਾ ਤੂੰ ਸਵਾਲ ਪੁੱਛਿਆ ਮੈਂ ਉਹਨੂੰ ਹੀ ਗਲਤ ਕਹਿਣਾ, ਮੈਨੂੰ ਸਬੂਤ ਦਿਓ ਕਿ ਵੀ ਮਾਈਨੋਰਟੀਜ਼ ਨਾਲ ਜਿਹੜੀ ਹੈ ਉਹ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਔਰ ਇਹ ਜਿਹੜਾ ਉਹ ਕਹਿੰਦਾ ਜੀ ਇਨਫੈਕਟ ਦਾ ਮੋਰ ਡਿਜੀਟਲ ਵੀ ਹੈਵ ਬਿਕਮ ਮੋਰ ਫੇਸਲੈਸ ਦਾ ਗਵਰਨੈਂਸ ਹੈਜ਼ ਬਿਕਮ ਐਕਚੁਅਲੀ ਇਟ ਇਜ਼ ਬਿਕਮਿੰਗ ਫੇਅਰਰ। ਕਿ ਹੁਣ ਤਾਂ ਸਾਡਾ ਉੱਥੇ ਸਭ ਕੁਝ ਡਿਜੀਟਲ ਨਾਲ ਹੀ ਚੱਲਦਾ ਹੈ, ਡਿਸਕ੍ਰਿਮੀਨੇਸ਼ਨ ਦਾ ਤਾਂ ਸਵਾਲ ਹੀ ਨਹੀਂ, ਅਸੀਂ ਤਾਂ ਬਹੁਤ ਫੇਅਰਰ ਹੋ ਗਏ। ਹਾਂ ਕੋਈ ਤੁਹਾਡੇ ਕੋਲ ਸਬੂਤ ਹੈ ਤਾਂ ਮੈਨੂੰ ਦਿਖਾਓ। ਉਹ ਐਗਜ਼ੈਕਟਲੀ ਉਹੀ ਕਿ ਬਈ ਉਹਨਾਂ ਦੀਆਂ 5 ਆਈਜ਼ ਕੰਟਰੀਜ਼ 5 ਮੁਲਕਾਂ ਦੀਆਂ ਏਜੰਸੀਆਂ ਇਹ ਕਹਿ ਰਹੀਆਂ ਨੇ ਕਿ ਭਾਈ ਤੁਸੀਂ ਜਿਹੜਾ ਉਹ ਮਰਡਰ ਕੀਤਾ ਹੈ, ਤੇ ਉਹ ਕਹਿੰਦੇ ਨੇ ਜੀ ਸਾਨੂੰ ਸਬੂਤ ਤਾਂ ਦਿਖਾਏ ਨਹੀਂ, ਸਬੂਤ ਹੈ ਤਾਂ ਕੋਈ ਦਿਖਾਓ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਅਸੀਂ ਜਿਵੇਂ ਦੱਸਿਆ ਵੀ ਅੱਜ ਫਲੱਡਿੰਗ ਹੋਈ ਹੈ ਨਿਊਯਾਰਕ, ਸਾਰੇ ਇੰਟਰਨੈਸ਼ਨਲ ਖਬਰ ਹੈ। ਔਰ ਸਾਡੇ ਸਟੂਡੀਓ ਦਾ ਇੰਟਰਨੈਟ ਪ੍ਰਭਾਵਿਤ ਹੈ, ਪਰ ਅਸੀਂ ਤੁਹਾਨੂੰ ਬਿਲਕੁਲ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਤੁਹਾਡੇ ਕੋਲ ਅੱਜ ਮੈਂ ਥੋੜ੍ਹੇ ਜਿਹੇ ਮੈਸੇजेस ਜਿਹੜੇ ਨੇ ਉਹ ਟੈਕਲ ਕਰ ਲੈਣੇ ਤਾਂ ਕਿ ਇਹ ਅਸੀਂ ਘੱਟੋ ਘੱਟ ਰੈਕਗਨਾਈਜ਼ ਜ਼ਰੂਰ ਕਰਦੇ ਹਾਂ ਕਿ ਇਹ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ। ਔਰ ਉਹਦੇ 'ਚ ਪਹਿਲਾਂ YouTube ਦੇ ਉੱਤੇ ਸੁਰਿੰਦਰ ਧਾਲੀਵਾਲ ਫਤਿਹ ਮੀਰੀ ਪੀਰੀ ਡਾਕਟਰ ਸਾਹਿਬ ਜਸਟ ਲਾਈਕ ਭਾਈ ਬਲਵਿੰਦਰ ਸਿੰਘ ਜਟਾਣਾ ਸਟਾਪਡ SYL if lobbied properly by Niger's assassination can stop 100 billion Brexit trade deal with India. Financially India needs to be cut off. ਇਹ ਬਿਲਕੁਲ ਠੀਕ ਕਿਹਾ, ਜਿਹੜੇ ਅਸੀਂ ਸਾਂਝ ਵੀ ਪਾਈ ਹੈ ਕਿ ਭਾਈ ਇਸ ਦੇ ਉੱਤੇ ਫੋਕਸ ਹੋਣਾ ਚਾਹੀਦਾ। ਔਰ ਇਸ ਦੇ ਉੱਤੇ ਜਿਹੜਾ ਸੁਖਦੇਵ ਸਿੰਘ ਲਿਖਦੇ ਨੇ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਜ਼ੁਬੇਰ ਯਾਕੂਬ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਹੋਸ਼ ਕਰੋ पाकिस्तान वालों, खुलकर खालिस्तान का साथ दो, अपनी पाक फौज को मजबूर करो कि अपना फ़र्ज़ अदा करे, वरना क्या फ़ायदा इतनी बड़ी पाक फौज का। ਜ਼ੁਬੇਰ ਯਾਕੂਬ ਸਾਹਿਬ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਕਿਉਂਕਿ ਇੰਡੀਆ ਐਕਸਪੋਜ਼ ਹੋਇਆ ਕੀਤਾ ਵੀ ਕੈਨੇਡਾ ਨੇ ਹੈ, ਅਤੇ ਪਾਕਿਸਤਾਨ ਨੂੰ ਫਰੰਟ ਫੁੱਟ ਦੇ ਉੱਤੇ ਆ ਕੇ ਚੈਲੰਜ ਕਰਨਾ ਚਾਹੀਦਾ ਵੀ ਆਹੀ ਸਾਡੇ ਕੁਛ ਹੁੰਦਾ ਰਿਹਾ। ਔਰ ਜਿਵੇਂ ਮੰਗ ਕੀਤੀ ਗਈ ਹੈ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਜਿਹੜਾ ਲਾਹੌਰ 'ਚ ਕੀਤਾ, ਉਸ ਦੇ ਲਈ ਉਹ ਨੇਮ ਕਰਨ ਕਿ ਵੀ ਇਹੀ ਕੰਮ ਇਹਨਾਂ ਨੇ ਇੰਡੀਅਨਸ ਨੇ ਇੱਥੇ ਕੀਤਾ। ਔਰ ਫਿਰ ਭਾਈ ਅਵਤਾਰ ਸਿੰਘ ਕਹਿੰਦੇ ਨੇ ਰਾਜ ਬਿਨਾ ਨਾ ਧਰਮ ਚਲਿਆ ਹੈ, ਧਰਮ ਬਿਨਾ ਸਭ ਦਲੇ ਮਰੇ, 10ਵੇਂ ਪਾਤਸ਼ਾਹ ਦਾ ਫਰਮਾਨ ਹੈ। ਬਿਲਕੁਲ ਤੁਸੀਂ ਠੀਕ ਫਰਮਾਇਆ। ਔਰ ਕੁਲਵੰਤ ਸਿੰਘ, ਫਿਰ ਜ਼ੁਬੇਰ ਯਾਕੂਬ ਸਾਹਿਬ ਦਾ ਡਾਕਟਰ ਪਰਮਜੀਤ ਸਿੰਘ ਸਮਰਾ, ਉਹਨਾਂ ਨੇ ਸਮੁੱਚੇ TV 84 ਫੈਮਿਲੀ ਨੂੰ ਤੁਹਾਨੂੰ ਗੱਜ ਵੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨੀਮ ਸ਼ੇਖ ਕਹਿੰਦੇ ਨੇ ਡਾਕਟਰ ਸਾਹਿਬ ਯੂ ਆਰ ਵੈਰੀ ਰਾਈਟ, ਕਸ਼ਮੀਰ ਐਂਡ ਖਾਲਿਸਤਾਨ ਇੰਡੀਪੈਂਡੈਂਸ ਇਜ਼ ਡਿਪੈਂਡੈਂਟ ਔਨ ਈਚ ਅਦਰ। ਇਹ ਗੱਲ ਸਾਨੂੰ ਜਿੰਨੀ ਜਲਦੀ ਸਮਝ ਆਏਗੀ ਉਨੀ ਜਿਹੜਾ ਉਹ ਅਸੀਂ ਆਪਣਾ ਨਿਸ਼ਾਨਾ ਹਾਸਲ ਕਰਨ 'ਚ ਕਾਮਯਾਬ ਹੋਵਾਂਗੇ। ਕਸ਼ਮੀਰ ਕਹਿੰਦੇ ਨੇ ਡਾਕਟਰ ਸਾਹਿਬ ਤੁਸੀਂ ਠੱਗ ਬਾਣੀ ਸ਼ਬਦ ਦੀ ਵਰਤੋਂ ਕੀਤੀ ਜੋ ਬਹੁਤ ਹੀ ਢੁਕਵਾਂ ਹੈ ਜੀ। ਬਿਲਕੁਲ ਅਸੀਂ ਤਾਂ ਇਹਨੂੰ ਉਹਨਾਂ ਸਾਲਾਂ ਤੋਂ ਹੀ ਜਿਹੜਾ ਹੈ ਉਹ ਪਿਛਲੇ 42 ਸਾਲ ਤੋਂ ਹੀ ਠੱਗ ਬਾਣੀ ਕਹਿੰਦੇ ਆ। ਪਰ ਮੈਨੂੰ ਅਫਸੋਸ ਹੁੰਦਾ ਜਦੋਂ ਅੱਜ ਆਪਣਿਆਂ ਦੀਆਂ ਫੋਟੋਆਂ ਲਵਾ ਕੇ ਔਰ ਆਪਣੇ ਜਿਹੜੇ ਨੇ ਉਹਦੇ 'ਚ ਐਡਾਂ ਵੀ ਦੇ ਰਹੇ ਹੁੰਦੇ ਨੇ। ਔਰ ਨਿਹੰਗ ਸਿੰਘ ਕਹਿੰਦੇ ਨੇ ਕਿ ਕਸ਼ਮੀਰ ਹੁਣ ਅੱਗ ਬਾਣੀ ਕਿਹਾ ਜਾਂਦਾ ਹੈ, ਇਹ ਅਖਬਾਰ ਅੱਗ ਹੀ ਉਗਲਦਾ ਹੈ, ਅੱਗ ਬਾਣੀ ਵੀ ਕਿਹਾ ਜਾਂਦਾ, ਅੱਗ ਬਾਣੀ ਵੀ ਨੇ। ਹਾਂਜੀ, ਪਰ ਅੱਗ ਤੇ ਠੱਗ 'ਚ ਫਰਕ ਹੁੰਦਾ, ਪ੍ਰਵੋਕ ਤਾਂ ਕਰਦੇ ਹੀ ਨੇ ਪਰ ਬੇਸਿਕਲੀ ਠੱਗ ਨੇ। ਔਰ ਉਹਨਾਂ ਨੇ ਫਿਰ ਭਾਈ ਗਜਿੰਦਰ ਸਿੰਘ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਨੇ ਅਰਦਾਸ ਕੀਤੀ ਹੈ, ਜਸਪੀਰ ਬਰਾੜ ਉਹਨਾਂ ਦੀ ਫਤਿਹ। ਔਰ ਹੁਣ ਮੈਂ ਮੇਰਾ ਖਿਆਲ ਹੈ ਸਕੀਥੀਅਨ ਸਾਕਾ ਜਾਟ ਐਂਡ ਜਾਟ ਟਰਾਈਬ, ਉਹਨਾਂ ਨੇ ਇੰਡੀਆ ਨਾਲ ਹੁਣ ਲੰਕਾ ਤੇ ਬੰਗਲਾਦੇਸ਼ ਹੀ ਸਟੈਂਡ ਹੋ ਗਏ। ਹਾ ਕਿਤੇ ਸਾਡੇ ਹੁਣ ਪਾਕਿਸਤਾਨ ਤੋਂ ਜਿਹੜਾ ਉਹ ਹੈਲਪ ਨਾ ਮੰਗ ਲੈਣ ਹੁਣ ਕਿ ਸਾਡੀ ਹੈਲਪ ਕਰੋ, ਬਾਕੀ ਤਾਂ ਜੁੱਤੀਆਂ ਫੇਰ ਰਹੇ ਹੈ। ਇਹਨਾਂ ਨੂੰ ਕੋਈ ਨਹੀਂ ਹੈ, ਇਹ ਗਧੇ ਨੂੰ ਪਿਓ ਕਹਿਣ ਦੇ ਆਦੀ ਨੇ। ਭਾਈ ਨਰਿੰਦਰ ਸਿੰਘ ਸੇਖ ਹੁੰਡਾਰਸ ਤੋਂ ਉਹਨਾਂ ਦੀ ਫਤਿਹ ਹੁੰਦੀ ਹੈ, ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਮੈਂ ਥੋੜ੍ਹਾ ਜਿਹਾ ਇਨਸਾਫ ਕਰਦੇ ਹਾਂ ਫੇਸਬੁੱਕ ਵਾਲਿਆਂ ਦੇ ਨਾਲ ਵੀ। ਨਿੱਕੇ ਵੱਡੇ ਆਈਪੈਡ ਤੋਂ ਬਾਅਦ ਨਿੱਕੇ ਦੇ ਉੱਤੇ ਆਉਣ ਨੂੰ ਵੀ ਨਹੀਂ ਜੀਅ ਕਰਦਾ ਕਿ ਵੀ ਕਿਵੇਂ ਹੈ, ਪਰ ਅਸੀਂ ਜਿਹੜਾ ਲਾਸਟ ਸਾਡਾ ਪ੍ਰੋਗਰਾਮ ਹੈ ਔਰ ਇਸ ਹਫਤੇ ਦਾ, ਇਸ ਵੀਕ ਦਾ, ਹਾਂਜੀ
ਤੇ ਇਸ ਕਰਕੇ ਮੈਂ ਵੀ ਨਹੀਂ ਖੋਲੇ, ਮੈਂ ਕਿਹਾ ਵੱਡੇ ਨਾਲ ਹੀ ਵਧੀਆ ਲੱਗਦਾ, ਜੀ ਜੀ ਇਸ ਕਰਕੇ ਫੋਨ ਤੋਂ ਮੈਂ ਵੀ ਨਹੀਂ ਲਈ ਮੈਸੇਜ। ਹਾਂਜੀ, ਨਹੀਂ ਵੈਸੇ ਸਾਰੇ ਮਿਸ ਕਰਨਗੇ ਕਿ ਜੀ ਮੈਸੇਜ ਤਾਂ ਬੀਬੀ ਜੀ ਪੜ੍ਹਦੇ ਹੁੰਦੇ ਨੇ, ਅੱਜ ਕੀ ਗੱਲ ਨਹੀਂ ਹੋ ਨਹੀਂ ਗਈ। ਚਲੋ ਅੱਜ ਇਦਾਂ ਗੁਜ਼ਾਰਾ ਕਰ। ਹਰਿੰਦਰ ਫੇਸਬੁੱਕ ਤੇ ਹਰਿੰਦਰ ਮੱਲੀ, ਹਰਿੰਦਰ ਮੈਂ ਕਹਿੰਦਾ ਹਰਜਿੰਦਰ ਮੱਲੀ, ਬੋਬ ਸਿੰਘ, ਪ੍ਰਭਦਿਆਲ ਸਿੰਘ, ਦਵਿੰਦਰ ਸੰਧੂ, ਰਣਜੋਤ ਸਿੰਘ, ਫਿਰ ਸੋਹਣ ਸਿੰਘ ਮਾਹਲ, ਹਰਜਿੰਦਰ ਮਾਹਲ ਮੱਲੀ, ਅਸਲ 'ਚ MALHI ਮੱਲੀ ਪੱਕਾ, ਜਗਦੀਸ਼ ਸਿੰਘ ਪੰਧੇਰ, ਹਰਜਿੰਦਰ ਮੱਲੀ ਫਿਰ ਉਹ ਹਮੇਸ਼ਾ ਹੀ ਸਾਡੇ ਰੈਗੂਲਰ ਵਿਊਅਰ ਨੇ। ਅੱਛਾ। ਔਰ ਜਸਪੀਰ ਸਿੰਘ ਕਹਿੰਦੇ ਨੇ ਇੰਡੀਅਨ ਪੋਜੀਸ਼ਨ ਰੋਂਗ ਐਂਡ ਅਨਲਾਫੁਲ, ਇੰਡੀਅਨ ਰਾ ਕਿਲਡ ਨਿਜਰ ਸਾਹਿਬ, ਨਾਓ ਖਾਲਿਸਤਾਨ ਰੈਫਰੈਂਡਮ ਪ੍ਰੋਸੈਸ ਡਿਫੀਟਿੰਗ ਦਾ ਇੰਡੀਅਨ ਡਿਪਲੋਮੇਸੀ ਸੋ ਬੈਡ। ਅੱਛਾ। ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਔਰ ਸੋਹਣ ਸਿੰਘ ਮਾਇਲ ਕਹਿੰਦੇ ਨੇ ਕਿ ਭਾਰਤ ਦਾ ਉਡਣ ਖਟੋਲਾ ਕਿੱਥੇ ਪਹੁੰਚ ਗਿਆ, ਮੁੜ ਕੇ ਕੋਈ ਗੋਦੀ ਮੀਡੀਆ ਨੇ ਖਬਰ ਨਹੀਂ ਦਿੱਤੀ, ਪੁੱਠਾ ਗੇੜ ਚੱਲ ਪਿਆ ਜੀ, ਉਹ ਸਾਰੇ ਠੁੱਸ ਹੋ ਗਈਆਂ ਉਹਦੀਆਂ ਬੈਟਰੀਆਂ ਬੂਟਰੀਆਂ। ਔਰ ਨਵਾਜ਼ ਚੌਧਰੀ ਉਹਨਾਂ ਨੇ ਅਸਲਾਮ ਅਲੈਕਮ, ਵਾਲੇਕਮ ਸਲਾਮ ਚੌਧਰੀ ਸਾਹਿਬ, ਵਾਲੇਕਮ ਉਹਨਾਂ ਨੇ ਕਿਹਾ ਜੀ ਆਈ ਸੌ ਔਨ ਟਵਿੱਟਰ ਦੈਟ ਨੈਟੋ ਟਵਿੱਟਰ ਹੈਂਡਲ ਹੈਵ ਆਲਸੋ ਰਿਲੀਜ਼ਡ ਦਾ ਮੈਪ ਆਫ ਖਾਲਿਸਤਾਨ। ਇਹ ਥੋੜਾ ਜਿਹਾ ਕੰਟਰੋਵਰਸ਼ੀਅਲ ਹੈ ਪਰ ਮੀਡੀਆ 'ਚ ਚੱਲ ਗਈ ਹੈ ਖਬਰ, ਤੇ ਚੱਲ ਰਹਿਣ ਦਿਓ। ਕੁਲਵੀਰ ਸਿੰਘ ਸੰਘਾ, ਕਮਲ ਸਿੰਘ ਲਿਖਦੇ ਨੇ ਇੱਕ ਗੱਲ ਕਿਸੇ ਵੀ ਹਕੂਮਤ ਨੂੰ ਸਮਝ ਨਹੀਂ ਆਈ, ਮੁਗਲਾਂ ਨੇ ਤਾਂ ਕੋਸ਼ਿਸ਼ ਵੀ ਘੱਟ ਕੀਤੀ ਪਰ ਅੰਗਰੇਜ਼ ਤੇ ਹਿੰਦੂ ਹਕੂਮਤ ਨੇ ਸਿਰ ਤੋੜ ਕੋਸ਼ਿਸ਼ ਕੀਤੀ। ਉਹ ਇਹ ਕਈ ਬੰਦਿਆਂ ਨੂੰ ਹਾਰ ਸ਼ਿੰਗਾਰ ਕੇ ਸਿੱਖ ਬਣਾ ਕੇ ਲਿਆਉਂਦੇ ਹਨ ਤੇ ਬਿਆਨ ਵੀ ਬੜੇ ਦਵਾਉਂਦੇ ਹਨ ਕਿ ਸਿੱਖ ਇਸ ਪਿੱਛੇ ਲੱਗ ਜਾਣ, ਪਰ ਸਿੱਖ ਜਾਂ ਤਾਂ ਪਿੱਛੇ ਹੀ ਨਹੀਂ ਲੱਗਦੇ ਜਾਂ ਛੇਤੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਦੂਜੇ ਪਾਸੇ ਜਿੰਨਾ ਮਰਜ਼ੀ ਬਦਨਾਮ ਕਰਨ ਪਰ ਸਿੱਖ ਕੌਮ ਪਿੱਛੇ ਖੜ ਜਾਂਦੀ ਹੈ, ਜਿਵੇਂ ਮਹਾਨਾਇਕ ਸੰਤ ਜੀ ਹੋਣ ਜਾਂ ਹੋਰ ਕੋਈ, ਭਾਈ ਅੰਮ੍ਰਿਤਪਾਲ ਸਿੰਘ ਵਰਗਾ, ਭਾਈ ਦੀਪ ਸਿੱਧੂ ਵਰਗਾ ਕੋਈ ਮੋਨਾ ਹੀ। ਸਾਡੇ ਬੁੱਧੀਜੀਵੀ ਤੇ ਜਥੇਦਾਰ ਕਹਾਉਣ ਵਾਲੇ ਵੀ ਨਹੀਂ ਸਮਝ ਸਕੇ ਕਿ ਇਹ ਗੁਰੂ ਸਾਹਿਬ ਜੀ ਵਰਤਦੇ ਹਨ ਜੋ ਉਹਨਾਂ ਦਾ ਬਚਨ ਹੈ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਜੋ ਗ੍ਰੰਥ ਪੰਥ ਨੂੰ ਸਮਰਪਿਤ ਹੋ ਜਾਵੇ ਉਹਨਾਂ ਵਿੱਚ ਗੁਰੂ ਸਾਹਿਬ ਦੀ ਅਦਿੱਖ ਸ਼ਕਤੀ ਵਰਤਦੀ ਹੈ। ਸਤਿਗੁਰੂ ਜੀ ਦਾ ਬਚਨ ਵੀ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਤੁਸੀਂ ਬਿਲਕੁਲ ਠੀਕ ਫਰਮਾਇਆ, ਮੈਂ ਇਹਦੇ 'ਚ ਕੁਝ ਵੀ ਹੋਰ ਐਡ ਨਹੀਂ ਕਰ ਸਕਦਾ, ਇੰਨੀ ਪਰਫੈਕਟ ਸਟੇਟਮੈਂਟ ਹੈ। ਅੱਛਾ। ਔਰ ਇਹ ਜਿਹੜੀਆਂ ਉਹਨਾਂ ਨੇ ਫਿਰ ਪਰਦੇਸੀ ਜੀਵਾਤਮਾ ਜਸਪਾਲ ਸਿੰਘ ਤੇ ਅਖੀਰਲਾ ਮੈਸੇਜ ਮੇਘਰਾਜ ਸਿੰਘ, ਉਹ ਆਉਂਦੇ ਨੇ ਪਿਆਰ ਨਾਲ ਪਰ ਦੇਵਨਾਗਰੀ ਲੈ ਕੇ ਆਉਂਦੇ ਨੇ, ਪਰ ਮੈਂ ਕਿਉਂਕਿ ਅਖੀਰਲਾ ਪ੍ਰੋਗਰਾਮ ਹੈ ਇਸ ਹਫ਼ਤੇ ਦਾ ਪੜ੍ਹ ਦਿੰਦਾ। ਅੱਛਾ। गुरु नानक साहब जी ने 500 साल पहले अपनी दिव्य दृष्टि से ब्राह्मणों को जगत कसाई बताया। पाकिस्तान में पंजवड़ का कत्ल करके, कनाडा में निज्जर का कत्ल करके ब्राह्मणों ने जगत कसाई वाला काम पूरा करके दिखाया। 500 साल से लगातार सिखों के साथ ब्राह्मणों ने दुश्मनी करके कि सिख हिंदुओं का हिस्सा हैं, ये बात कह कह कर अपने लोगों को बेवकूफ़ बनाया। अपने मन की शक्ति का, शरीर की शक्ति का और दिमाग की शक्ति का गलत इस्तेमाल करके अपना तीनों लोकों में वजूद का गवाया। और दीप सिंह ने अखीर क्या कर लो ਘਿਓ ਨੂੰ ਭਾਂਡਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਔਰ ਆਪਣੇ ਵਿਊਅਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੇ ਪਿਆਰ ਤੇ ਮਾਣ ਵਾਲੇ ਜਿਹੜੇ ਮੈਸੇਜ ਭੇਜੇ ਨੇ। ਸੋ ਇੱਥੇ ਆਪਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।